ਕਾਕਰੋਚ ਜਨਤਾ ਪਾਰਟੀ ਦਾ ਪ੍ਰੋਟੈਸਟ ਮੈਂ ਹੀ ਵੇਖ ਰਹੀ ਹਾਂ ਜਾਂ ਤੁਸੀਂ ਵੀ ਵੇਖ ਰਹੇ ਹੋ। ਮੇਰੀ ਤੇ ਫੀਡ ਤੇ ਸੋਨਮ ਵਾਂਗਚੁਕ ਹੋਰੀ ਛਾਏ ਹੋਏ ਨੇ। ਐਵੇਂ ਲੱਗਦਾ ਹੈ ਕਿ ਉਹਨਾਂ ਦਾ ਹਰ ਟਵੀਟ ਸਭ ਤੋਂ ਪਹਿਲਾਂ ਮੈਨੂੰ ਆਉਂਦਾ ਹੈ। 60 ਸਾਲ ਦਾ ਇੱਕ ਐਜੂਕੇਸ਼ਨ ਰਿਫਾਰਮਿਸਟ ਤੇ ਸਾਇੰਸਦਾਨ ਲਦਾਖ ਤੋਂ ਆ ਕੇ ਦਿੱਲੀ ਜੰਤਰ ਮੰਤਰ ਦੂਜੇ ਸਟੂਡੈਂਟਸ ਨਾਲ ਭੁੱਖ ਹੜਤਾਲ ਤੇ ਬੈਠਿਆ ਤੇ ਗਨੋਨੇ ਤਲੀਮੀ ਮਸਲਿਆਂ ਉੱਤੇ ਗਾਂਧੀਅਨ ਸਟਾਈਲ ਵਿੱਚ ਆਪਣਾ ਬਿਆਨ ਏਦਾਂ ਰਿਕਾਰਡ ਕਰਾਇਆ ਕਿ ਹਰ ਪਾਸੇ ਥਰਥੱਲੀ ਪੈ ਗਈ। ਸੋਨਮ ਜੀ ਆਪ ਲਦਾਖ ਵਿੱਚ ਡਿਸਟ੍ਰਿਕਟ ਲੈਹ ਦੇ ਇੱਕ ਨਿੱਕੇ ਜਿਹੇ ਪਿੰਡ ਤੋਂ ਨੇ। ਉਸ ਵੇਲੇ ਆਸੇ-ਪਾਸੇ ਸਕੂਲ ਨਾ ਹੋਣ ਕਾਰਨ ਵਾਵਾ ਸਾਲ ਉਹ ਘਰ ਵਿੱਚ ਹੀ ਪੜ੍ਹਦੇ ਰਹੇ ਤੇ ਵੱਡਿਆਂ ਨਾਲ ਵਾਈ ਬੀਜੀ ਕਰਦੇ ਰਹੇ। ਜਦੋਂ ਇਹ ਬੱਚਾ 9 ਸਾਲ ਦਾ ਹੋਇਆ ਤੇ ਘਰ ਵਾਲਿਆਂ ਸ੍ਰੀਨਗਰ ਇੱਕ ਸਕੂਲ ਚ ਪਾਤਾ। ਬੱਚੇ ਨੂੰ ਲਦਾਖੀ ਤੋਂ ਇਲਾਵਾ ਹੋਰ ਕੋਈ ਜ਼ਬਾਨ ਆਉਂਦੀ ਨਹੀਂ ਸੀ। ਹਿੰਦੀ ਅੰਗਰੇਜ਼ੀ ਮੀਡੀਅਮ ਸਕੂਲ ਚ ਖੇ ਸਮਝ ਆਣਾ ਸੀ। ਬਜਾਏ ਇਸ ਦੇ ਕਿ ਟੀਚਰ ਇਸ ਕਮਜ਼ੋਰ ਬੱਚੇ ਤੇ ਬਹੁਤੀ ਤਵੱਜੋ ਦਿੰਦੇ, ਉਹਨਾਂ ਹੋਮਵਰਕ ਨਾ ਕਰਨ ਪਾਰੋਂ ਕਲਾਸੋਂ ਹੀ ਆਊਟ ਕਰ ਦੇਣਾ। ਹੁਣ ਸੋਨਮ ਦਾ ਕਹਿਣਾ ਹੈ ਕਿ ਪੜ੍ਹਾਈ ਵਿੱਚ ਕਮਜ਼ੋਰ ਬੱਚੇ ਨੂੰ ਤੇ ਸਭ ਤੋਂ ਅੱਗੇ ਬਹਿਣਾ ਚਾਹੀਦਾ ਹੈ। ਇਹ ਬੈਕ ਬੈਂਚਰ ਕਿਵੇਂ ਹੋ ਗਿਆ? ਸਕੂਲ ਦੇ ਇਸ ਮਾਹੌਲ ਨੇ ਸੋਨਮ ਨੂੰ ਬੜਾ ਬਦਜ਼ਨ ਕੀਤਾ ਤੇ 12 ਸਾਲ ਦੀ ਉਮਰ ਚੋਂ ਘਰ ਵਾਲਿਆਂ ਨੂੰ ਦੱਸੇ ਬਗੈਰ ਆਪੇ ਹੀ ਕਰੈਕਟ ਸਰਟੀਫਿਕੇਟ ਕਢਾ ਕੇ ਪੁੱਛਦੇ ਪਛਾਣਦੇ ਕਿਸੇ ਤਰ੍ਹਾਂ ਦਿੱਲੀ ਦੇ ਇੱਕ ਸਕੂਲ ਅੱਪੜ ਗਏ। ਪ੍ਰਿੰਸੀਪਲ ਮਾਪਿਓ ਤੋਂ ਬਗੈਰ ਕੱਲਾ ਬੱਚਾ ਵੇਖ ਕੇ ਹੈਰਾਨ ਪਰੇਸ਼ਾਨ ਦਾਖਲਾ ਦੇ ਦਿੱਤਾ। ਉੱਥੇ ਵੀ ਕੁਝ ਦਿਨਾਂ ਬਾਅਦ ਉਹਨਾਂ ਨੂੰ ਲੱਗਿਆ ਕਿ ਪਿੰਡ ਦੀਆਂ ਪੈਲੀਆਂ ਵਿੱਚ ਮੈਂ ਬਹੁਤਾ ਕੁਝ ਸਿੱਖ ਰਿਹਾ ਸੀ, ਨੇਚਰ ਨਾਲ ਜੁੜਿਆ ਹੋਇਆ ਸੀ। ਕਿਤਾਬਾਂ ਵਿੱਚ ਪੜ੍ਹੇ ਜਾਣ ਵਾਲੇ ਰੂਟ ਸ਼ੂਟਸ ਤੇ ਲੀਵਸ ਮੇਰੀ ਜ਼ਿੰਦਗੀ ਦਾ ਹਿੱਸਾ ਸਨ। ਸਕੂਲ ਆ ਕੇ ਤੇ ਮੇਰੀ ਡਿਮੋਸ਼ਨ ਹੋ ਗਈ ਹੈ। ਇੰਟਰਮੀਡੀਏਟ ਵਿੱਚ ਸੋਨਮ ਵਾਂਗਚੁਕ ਹੋਰਾਂ ਨੂੰ ਫਿਜ਼ਿਕਸ ਪੜ੍ਹਦਿਆਂ ਲੈਂਸਿਸ ਤੇ ਮਿਰਰ ਦੀ ਝੱਸ ਲੱਗ ਗਈ। ਹੀਟ ਕੰਟਰੋਲ ਕਰਨ ਦੇ ਤਰੀਕੇ ਬੜੇ ਮਜ਼ੇਦਾਰ ਲੱਗੇ ਤੇ ਇਹ ਬੱਚਾ ਸੋਚਣ ਲੱਗ ਪਿਆ ਕਿ ਇਦਾਂ ਤੇ ਮੈਂ ਲਦਾਖ ਵਿੱਚ ਹੀਟ ਕੰਟਰੋਲ ਕਰਕੇ ਸਬਜ਼ੀਆਂ ਉਗਾ ਸਕਦਾ ਵਾਂ। ਇਸ ਤਰ੍ਹਾਂ ਉਹਨਾਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਦਾਖਲੇ ਬਾਰੇ ਸੋਚਿਆ। ਅੱਬਾ ਜੀ ਨੇ ਕਿਹਾ ਜੇ ਤੂੰ ਇੰਜੀਨੀਅਰ ਹੀ ਬਣਨਾ ਹੈ ਤੇ ਸਿਵਲ ਇੰਜੀਨੀਅਰਿੰਗ ਪੜ੍ਹ, ਵਰਨਾ ਮੇਰੇ ਵੱਲੋਂ ਜਵਾਬ ਹੈ। ਪਰ ਸੋਨਮ ਵੀ ਆਪਣੇ ਪਿਓ ਦਾ ਪੁੱਤਰ ਸੀ, ਘਰੋਂ ਖਰਚਾ ਲੈਣਾ ਛੱਡ ਦਿੱਤਾ ਪਰ ਮਕੈਨੀਕਲ ਇੰਜੀਨੀਅਰਿੰਗ ਦਾ ਖਾਬ ਨਹੀਂ ਛੱਡਿਆ। ਫੀਸ ਪੂਰੀ ਕਰਨ ਵਾਸਤੇ ਹੋਟਲ ਦਾ ਇੱਕ ਹਿੱਸਾ ਕਿਰਾਏ ਤੇ ਲਿਆ ਤੇ ਛੁੱਟੀਆਂ ਵਿੱਚ ਟਿਊਸ਼ਨ ਸੈਂਟਰ ਖੋਲ ਲਿਆ। ਹੁਣ ਇੱਕ ਵਾਰੀ ਫੇਰ ਨਿੱਕੇ ਸੋਨਮ ਸਾਹਮਣੇ ਸਨ, ਉਹਨਾਂ ਹੀ ਮਸਲਿਆਂ ਦੇ ਨਾਲ। ਸੋਨਮ ਜਦੋਂ ਉਹਨਾਂ ਨੂੰ ਆਪਣੀ ਭਾਸ਼ਾ ਵਿੱਚ ਸਾਰਾ ਕਨਸੈਪਟ ਸਮਝਾਉਂਦੇ ਤੇ ਉਹ ਬੱਚਿਆਂ ਦੇ ਸਾਰੇ ਮਸਲੇ ਹੱਲ ਹੋ ਜਾਂਦੇ। ਇਹ ਟਿਊਸ਼ਨ ਸੈਂਟਰ ਇੰਨਾ ਫੇਮਸ ਹੋਇਆ ਕਿ 2 ਮਹੀਨਿਆਂ ਵਿੱਚ ਇੰਜੀਨੀਅਰਿੰਗ ਦੇ 3 ਸਾਲਾਂ ਦੀ ਫੀਸ ਪੂਰੀ ਹੋ ਗਈ ਤੇ ਨਾਲੇ ਇਹ ਖੌਫ ਵੀ ਦਿਲੋਂ ਨਿਕਲ ਗਿਆ ਕਿ ਵੱਡਿਆਂ ਹੋ ਕੇ ਪੈਸੇ ਕਿਵੇਂ ਕਮਾਵਾਂਗਾ। ਹੁਣ ਇਹ ਸਮਝ ਆ ਗਿਆ ਕਿ ਪੈਸੇ ਤੇ ਕਦੀ ਵੀ ਕਮਾਏ ਜਾ ਸਕਦੇ ਨੇ, ਕੋਈ ਚੱਜ ਦਾ ਕੰਮ ਕਰਦੇ ਆ। ਇਦਾਂ 1988 ਵਿੱਚ ਸਟੂਡੈਂਟਸ ਐਜੂਕੇਸ਼ਨਲ ਐਂਡ ਕਲਚਰਲ ਮੂਵਮੈਂਟ ਲਦਾਖ ਯਾਨੀ ਸਿੱਖ ਮੋਲ ਦੀਆਂ ਨੀਹਾਂ ਰੱਖੀਆਂ ਗਈਆਂ। ਦੂਜੇ ਸਕੂਲਾਂ ਵਿੱਚ ਫੇਲ ਹੋਣ ਵਾਲੇ ਨਲਾਇਕਾਂ ਨੂੰ ਇੱਥੇ ਦਾਖਲਾ ਮਿਲਣ ਲੱਗਾ। ਬੱਚਿਆਂ ਦੀ ਮਾਂ ਬੋਲੀ ਵਿੱਚ ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਤੇ ਥਿਊਰੀ ਦੀ ਦੁਨੀਆ ਤੋਂ ਨਿਕਲ ਕੇ ਪ੍ਰੈਕਟੀਕਲੀ ਬੱਚਿਆਂ ਕੋਲੋਂ ਬਿਜਲੀ ਬਣਵਾਈ, ਸੋਲਰ ਚਲਵਾਇਆ, ਕੈਮੀਕਲ ਰਿਐਕਸ਼ਨ ਕਰਾਏ ਤੇ ਉਹ ਬੱਚੇ ਵੀ ਸਿੱਧੇ ਹੋ ਗਏ। ਇਹੋ ਹੀ ਬੱਚੇ ਅੱਗੇ ਚੱਲ ਕੇ ਸਾਇੰਸਦਾਨ, ਸਿਆਸਤਦਾਨ, ਆਰਟਿਸਟ, ਐਕਟਰ ਸਭ ਬਣੇ। ਤੁਸੀਂ ਦੱਸੋ, ਭੈੜੇ ਸਕੂਲ ਨਾਲੋਂ ਸਕੂਲ ਨਾ ਹੋਣਾ ਬਹੁਤਾ ਬਿਹਤਰ ਨਹੀਂ? ਅਸੀਂ ਰੌਲਾ ਪਾਉਂਦੇ ਹਾਂ ਕਿ ਪਾਕਿਸਤਾਨ ਵਿੱਚ 2.5 ਕਰੋੜ ਬੱਚਾ ਸਕੂਲੋਂ ਬਾਹਰ ਹੈ, ਪਰ ਜਿਹੜਾ ਸਕੂਲ ਦਾਖਲ ਹੋ ਕੇ ਰੋਲ ਰਿਹਾ ਉਹਦਾ ਕੀ? ਬੱਚਿਆਂ ਨੂੰ ਫੜ ਕੇ ਸਕੂਲਾਂ ਵਿੱਚ ਸੱਟੀ ਜਾਓ ਤੇ ਹਾਜ਼ਰੀਆਂ ਲਾਉਂਦੇ ਜਾਓ, ਉਹਦੇ ਬਾਅਦ ਕੀ? ਏਦਾਂ ਹੀ ਪਿੰਡ ਥਾਂ ਸਰਗੋਦੇ ਇੱਕ ਬੱਚਾ ਸਕੂਲ ਜਾਣਾ ਸ਼ੁਰੂ ਕਰਦਾ ਹੈ। ਮਸਾਂ ਪਤਲੂਨ ਸਾਂਭਦਾ ਏ ਕਿ ਟੀਚਰ ਕਾਇਦਾ ਪੜ੍ਹਾਉਣ ਲੱਗਦੀ ਏ। A for ਆਂਟ। ਬੱਚਾ ਆਪਣੇ ਪੂਰੇ ਕੌਨਫੀਡੈਂਸ ਨਾਲ ਆਖਦਾ ਹੈ, ਮੈਡਮ ਜੀ ਇਹ ਕੀੜੀ ਏ। ਸਾਰੀ ਕਲਾਸ ਹੱਸ ਪੈਂਦੀ ਏ ਤੇ ਮੈਡਮ ਆਖਦੀ ਏ, ਬੇਟਾ ਇਨ ਇੰਗਲਿਸ਼ ਇਟਸ A for ਆਂਟ। ਬੱਚਾ ਰੌਣ ਹੱਕ ਹੋ ਜਾਂਦਾ ਹੈ ਕਿ ਮੈਡਮ ਜੀ ਇਹ ਕੀੜੀ ਏ, ਮੇਰੇ ਘਰ ਹੁੰਦੀ ਏ। ਭਾਵੇਂ ਤੁਸੀਂ ਮੇਰੀ ਮਾਂ ਨੂੰ ਬੁਲਾ ਕੇ ਪੁੱਛ ਲਓ, ਭਾਵੇਂ ਦਾਦੀ ਨੂੰ ਬੁਲਾ ਕੇ ਪੁੱਛ ਲਓ। ਤਲੀਮ ਦੇ ਪਹਿਲੇ ਹੀ ਸਾਲ ਉਸ ਬੱਚੇ ਦਾ ਪੂਰਾ ਕੌਨਫੀਡੈਂਸ ਸ਼ੇਕ ਹੋ ਗਿਆ ਤੇ ਉਹਨੂੰ ਫੇਰ ਚੁੱਪ ਲੱਗ ਗਈ। ਵੈਸੇ ਸਕੂਲ ਜਾਣ ਤੋਂ ਪਹਿਲਾਂ ਤੁਹਾਡੇ ਅੰਦਰ ਕਿੰਨੇ ਸਵਾਲ ਸਨ? ਸਿਤਾਰੇ ਗਿਣਨਾ ਚਾਹੁੰਦੇ ਸੀ, ਅਸਮਾਨ ਨੂੰ ਹੱਥ ਲਾਣਾ ਚਾਹੁੰਦੇ ਸੀ, ਖਿੜਦਾ ਫੁੱਲ ਵੇਖਣਾ ਚਾਹੁੰਦੇ ਸੀ, ਬਦਲਾਂ ਨੂੰ ਵੇਖ ਕੇ ਦਿਲ ਪੁੱਛਦਾ ਸੀ ਕਿ ਇਹ ਬਣਦੇ ਕਿਵੇਂ ਨੇ, ਚੰਨ ਮੇਰੇ ਨਾਲ ਕਿਉਂ ਟੁਰਦਾ ਏ। ਪਰ ਜਦੋਂ ਸਕੂਲੋਂ ਪੜ੍ਹ ਕੇ ਨਿਕਲੇ ਤੇ ਉਹ ਸਾਰੀਆਂ ਹੈਰਾਨੀਆਂ ਕਿੱਥੇ ਗਈਆਂ? ਜਿਹੜਾ ਸਕੂਲ ਬੱਚੇ ਦੀ ਕਿਉਰਿਓਸਿਟੀ ਮਾਰ ਦੇਵੇ ਉਹ ਸਕੂਲ ਤੇ ਨਹੀਂ ਨਾ। ਹੁਣ ਤੇ ਸਾਡੇ ਪੰਜਾਬ ਦੀਆਂ ਮਾਵਾਂ ਵੀ ਜੰਮਦੇ ਬੱਚਿਆਂ ਨੂੰ ਕਹਿੰਦੀਆਂ ਨੇ, ਬੇਟਾ ਆਪਕੇ ਪੀਜਨ ਨੇ
2x ਦੀ ਹੈ। ਬੱਚੇ ਨੂੰ ਪੰਜਾਬੀ ਬੋਲਣ ਦੀ ਪਰਮਿਸ਼ਨ ਨਹੀਂ, ਅੰਗਰੇਜ਼ੀ ਆਂਦੀ ਨਹੀਂ, ਉਰਦੂ ਵਾਲਾ ਸ਼ੀਨ ਕਾਫ ਨਹੀਂ, ਸਾਰੇ ਵੋਕਲਸ ਹੀ ਬੱਚੇ ਦੇ ਦਬ ਜਾਂਦੇ ਨੇ। ਸਾਰੀ ਜ਼ਿੰਦਗੀ ਇੱਕ ਵੀ ਜ਼ਬਾਨ ਤੁਹਾਨੂੰ ਪੂਰੀ ਨਹੀਂ ਆ ਸਕਦੀ ਜੇ ਮਾਂ ਬੋਲੀ ਨਾ ਆਂਦੀ ਹੋਵੇ। ਬਚਪਨ ਵਿੱਚ ਸਿਰਫ ਲੱਦਾਖੀ ਬੋਲਣ ਵਾਲੇ ਸੋਨਮ ਵਾਂਗਚੁਕ ਨੂੰ ਇਸ ਵੇਲੇ ਪੰਜਾਬੀ ਸਮੇਤ 9 ਜ਼ਬਾਨਾਂ ਆਉਂਦੀਆਂ ਨੇ। ਅਸੀਂ ਆਪਣੇ ਬੱਚਿਆਂ ਵਾਸਤੇ ਇਦਾਂ ਕਦੋਂ ਬਾਹਰ ਨਿਕਲਾਂਗੇ?